ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਆਪਾਂ ਲੇ-ਆਫ ਦੀ ਗੱਲ ਕਰ ਲੈਂਦੇ ਹਾਂ, ਕਿਉਂਕਿ ਕੱਲ ਆਪਾਂ ਕਾਫੀ ਡਿਸਕਸ ਕੀਤਾ ਸੀ ਟੈਕਨੋਲੋਜੀ ਕੰਪਨੀ ਦੇ ਵਿੱਚ ਕੱਲ, ਕਿਉਂਕਿ ਮਾਈਕਰੋਸਾਫਟ ਨੇ 10,000 ਆਪਣੇ EMPLOYEES ਲੇ-ਆਫ ਕਰਨੇ ਆ, ਹੋਰ ਬਹੁਤ ਵੱਡੀ ਗਿਣਤੀ 'ਚ ਵੱਡੀਆਂ ਕੰਪਨੀਆਂ ਨੇ ਕੀਤੇ ਆ। ਸੋ ਸੇਮ ਟਰੱਕਿੰਗ ਕੰਪਨੀ ਦੇ ਵਿੱਚ ਵਾਪਰ ਰਿਹਾ ਹੈਗਾ। ਕੱਲ ਆਪਾਂ ਇਹ ਵੀ ਡਿਸਕਸ ਕੀਤਾ ਸੀ ਕਿ ਰਾਈਡਰ ਸਿਸਟਮ ਜੋ ਟਰੱਕਿੰਗ ਕੰਪਨੀ ਆ ਉਸਨੇ 800 ਜੌਬਸ ਆਪਣੀਆਂ ਕੱਟ ਕਰਨੀਆਂ ਆ। ਅਪਲਾਈਡ ਮਟੀਰੀਅਲ ਦੇ ਨਾਲ ਉਹਨਾਂ ਦਾ ਕੰਟਰੈਕਟ ਸੀ ਟੈਕਸਸ ਦੇ ਵਿੱਚ, ਉਹ ਕੰਟਰੈਕਟ ਦੇ ਵਿੱਚ ਉਹਨਾਂ ਦੇ ਪ੍ਰੋਬਲਮ ਆ ਗਈ। ਤੇ ਅੱਜ ਇੱਕ ਹੋਰ ਮਿਸ਼ੀਗਨ ਦੇ ਵਿੱਚ, ਰਮਨ ਭਾਜੀ ਇੰਡੀਆਨਾ ਗਏ ਆ, ਲਾਗੇ ਮਿਸ਼ੀਗਨ ਆ, ਉੱਥੇ ਕਹਿੰਦੇ ਮਿਸ਼ੀਗਨ 'ਚ ਇੱਕ ਬਹੁਤ ਵੱਡੀ ਕੰਪਨੀ ਜੋ ਟਰੱਕਿੰਗ ਦੀ ਆ, ਉਹਨਾਂ ਨੇ ਵੀ ਕਹਿਤਾ ਵੀ ਅਸੀਂ ਆਪਣਾ ਆਪਰੇਸ਼ਨ ਸ਼ਟ ਡਾਊਨ ਕਰਨ ਜਾ ਰਹੇ ਹਾਂ, ਕਿਉਂਕਿ ਕਾਸਟ ਬਹੁਤ ਜ਼ਿਆਦਾ ਹੈਗੀ ਆ ਤੇ ਉਸ ਨੂੰ ਆਰਟ ਮਲਡਰ ਐਂਡ ਸੰਸ ਦੀ ਟਰੱਕਿੰਗ ਕੰਪਨੀ, ਸੋ ਸਾਡੇ ਲਈ ਆਪਰੇਟ ਕਰਨਾ ਔਖਾ ਆ। ਜੀ ਰਮਨ ਜੀ। ਬਿਲਕੁਲ ਡੈਫੀਨੇਟਲੀ ਭਾਜੀ, ਜਿਹੜਾ ਇਸ ਵੇਲੇ ਸਿਚੁਏਸ਼ਨ ਹੈਗੀ ਆ ਕਾਫੀ ਉਹੋ ਜਿਹੀ ਬਣੀ ਹੋਈ ਹੈ ਕਿ ਜਿੱਥੇ ਕਿ ਲੇ-ਆਫ ਜਿਹੜੀਆਂ ਆ ਨਾਰਮਲ ਹੁੰਦੀਆਂ ਜਾ ਰਹੀਆਂ। ਨਾਰਮਲ ਹਰ ਕੰਪਨੀ ਜਿਹੜੀ ਆ ਲੇ-ਆਫ ਤੇ ਇਸ ਵੇਲੇ ਲੱਗੀ ਹੋਈ ਹੈ, ਕਿਉਂਕਿ ਕਾਸਟ ਡੈਫੀਨੇਟਲੀ ਜਿਹੜੀ ਆ, ਹਾਲਾਂਕਿ ਜਿਹੜਾ ਡੀਜ਼ਲ ਸੀਗਾ ਕਾਫੀ ਥੱਲੇ ਆਇਆ ਹੈਗਾ, ਪਰ ਸਟਿਲ ਅਜੇ ਡੀਜ਼ਲ ਕਾਫੀ ਹਾਈ ਹੈਗਾ ਤੇ ਉਸ ਦੇ ਨਾਲ ਨਾਲ ਜਿਹੜੀਆਂ ਹੋਰ ਕਾਸਟ ਹੈ, ਇਕੁਇਪਮੈਂਟ ਕਾਸਟ ਆ, ਹਰ ਇੱਕ ਕਾਸਟ ਜਿਹੜੀ ਵਧੀ ਹੈਗੀ ਹੈ ਤੇ ਜਿਹੜੀ ਨੈਟ ਪ੍ਰੋਫਿਟ ਹੈਗਾ ਉਹ ਘਟਿਆ ਹੈਗਾ ਤੇ ਲੋਕਾਂ ਦੇ ਰੇਟ ਜਿਹੜੇ ਆ ਉਹ ਅਜੇ ਸਟਿਲ ਬਹੁਤ ਜ਼ਿਆਦਾ ਹਰਟ ਕਰ ਰਹੇ ਆ ਇਸ ਵੇਲੇ। ਸੋ ਹੋਪਫੁਲੀ ਜਿਹੜਾ ਫਸਟ ਕੁਆਟਰ ਹੈਗਾ ਇਹ ਲੰਘਣ ਤੋਂ ਬਾਅਦ ਆਪਾਂ ਨੂੰ ਥੋੜਾ ਜਿਹਾ ਹੋ ਸਕਦਾ ਵੀ ਥੋੜਾ ਸਾਹ ਆਵੇ, ਪਰ ਜਿਹੜੇ ਇਸ ਵੇਲੇ ਲਾਸਟ ਮੰਥ ਦਸੰਬਰ ਦੇ ਜਿਹੜੇ ਡਾਟਾਜ਼ ਆ ਰਹੇ ਹੈਗੇ ਆ, ਨਿਊ ਟਰੱਕ ਸੇਲ ਜਿਹੜੀਆਂ ਹੈਗੀਆਂ ਉਹ ਵੀ ਥੱਲੇ ਨੂੰ ਗਈਆਂ ਹੈਗੀਆਂ ਔਰ ਟ੍ਰੇਲਰ ਸੇਲਸ ਦਾ ਵੀ ਜਿਹੜਾ ਉਹ ਵੀ ਥੱਲੇ ਨੂੰ ਗਿਆ ਹੈਗਾ। ਸੋ ਹੋਪਫੁਲੀ ਜਿਹੜਾ ਆਹ ਕੁਆਟਰ ਹੈਗਾ ਇਹ ਜਿਹੜਾ ਆ ਇਸ ਤੋਂ ਲੰਘਣ ਤੋਂ ਬਾਅਦ ਆਪਾਂ ਨੂੰ ਪੋਜ਼ੀਟਿਵ ਸਾਈਨ ਦੇਖ ਸਕਦੇ ਆ, ਕਿਉਂਕਿ ਲੇ-ਆਫ ਜਿਹੜਾ ਹੁੰਦਾ ਆ ਉਹ pretty much ਜਦੋਂ ਲੇ-ਆਫ ਹੋਣੀਆਂ ਸ਼ੁਰੂ ਹੋ ਜਾਂਦੀਆਂ ਜਾਂ ਇੰਨੀ ਵੱਡੀ ਗਿਣਤੀ 'ਚ ਲੇ-ਆਫ ਹੁੰਦੀਆਂ ਤੇ ਉਹ ਉੱਥੇ ਥੋੜਾ ਜਿਹਾ ਏਦਾਂ ਹੋ ਜਾਂਦਾ ਕਿ ਸ਼ਾਇਦ ਹੋ ਸਕਦਾ ਕਿ ਹੁਣ ਬਾਟਮ ਅਪ ਹੋਣ ਵਾਲਾ ਆ, ਹੁਣ ਪਤਾ ਲੱਗੇਗਾ। ਸੋ ਆਸ ਕਰਦੇ ਆ ਕਿ ਆਹ ਜਿਹੜਾ ਕੁਆਟਰ ਹੈਗਾ ਇਹਦੇ ਤੋਂ ਬਾਅਦ ਕੁਛ ਨਾ ਕੁਛ ਪੋਜ਼ੀਟਿਵ ਜਿਹੜਾ ਹੋਣਾ ਸ਼ੁਰੂ ਹੋ ਜਾਏ। ਜੀ, ਸੋ ਬਿਲਕੁਲ ਇੱਕ ਇਹ ਵੀ ਗੱਲ ਵਾਪਰੀ ਆ ਕਿ ਰੀਟੇਲ ਸੇਲਸ ਜੋ ਆ ਉਹ ਬਹੁਤ ਜ਼ਿਆਦਾ ਘਟੀਆਂ ਆ ਤੇ ਜਿਹੜੇ ਵੱਡੇ ਵੱਡੇ ਰੀਟੇਲਰਸ ਆ ਉਹਨਾਂ ਨੇ ਪਿਛਲੇ 2 ਸਾਲਾਂ ਦੇ ਦੌਰਾਨ ਜੋ ਸਮਾਨ ਵੇਚਣਾ ਉਹ ਵੀ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਇਕੱਠਾ ਕੀਤਾ ਹੋਇਆ ਹੈਗਾ। ਜੀ ਬਿਲਕੁਲ, ਇਹ ਤਾਂ ਆਪਾਂ ਲਾਸਟ ਈਅਰ ਤੋਂ ਦੇਖਦੇ ਆ ਰਹੇ ਕਿ ਇਨਵੈਂਟਰੀ ਜਿਹੜੀ ਆ ਵਾਲਮਾਰਟ ਆ, ਟਾਰਗੇਟ ਆ, ਹੋਰ ਜਿਹੜੇ ਰੀਟੇਲਰਸ ਹੈਗੇ ਸੀਗੇ ਉਹਨਾਂ ਦੀ ਇਨਵੈਂਟਰੀ ਆਲਮੋਸਟ 47 ਤੋਂ 50% ਦੇ ਲਾਗੇ ਮਤਲਬ ਕਿ ਐਕਸਟਰਾ ਸੀਗੀ। ਸੋ ਜੇ ਇੰਨੀ ਇਨਵੈਂਟਰੀ ਹੈਗੀ ਆ ਤੇ ਡੈਫੀਨੇਟਲੀ ਉਧਰ ਮੰਗ ਘਟ ਰਹੀ ਆ, ਇਨਵੈਂਟਰੀ ਜ਼ਿਆਦਾ ਆ ਤੇ ਆਬਵੀਅਸਲੀ ਉਹਨੂੰ ਟਾਈਮ ਲੱਗਣਾ ਹੈਗਾ ਡਿਸਪੋਜ਼ ਆਫ ਕਰਨ ਨੂੰ। ਤੇ ਜਿਹੜਾ ਸ਼ਿਪਸ ਹੈਗੇ ਆ, ਸ਼ਿਪਿੰਗ ਅਗੇਨ ਜਿਹੜੇ ਰੇਟਸ ਹੈਗੇ ਆ ਉਹ ਪ੍ਰੀ ਪੈਂਡੈਮਿਕ ਰੇਟਸ ਚਲੇ ਗਏ ਹੈਗੇ ਆ, ਜਦੋਂ ਕੰਟੇਨਰ ਦੇ ਰੇਟ ਜਿਹੜੇ ਸੀਗੇ ਉਹ ਫਿਰ ਪੈਂਡੈਮਿਕ ਤੋਂ ਪਹਿਲਾਂ ਸੀਗੇ ਉੱਥੇ ਹੀ ਆਲਮੋਸਟ ਪਹੁੰਚ ਚੁੱਕੇ ਆ। ਪਰ ਜਿਹੜੀ ਸ਼ਿਪਿੰਗ ਲੇਨਸ ਹੈਗੀਆਂ ਉਹ ਕਾਫੀ ਸਲੋ ਚੱਲ ਰਹੀਆਂ ਹੈਗੀਆਂ, ਜਿਵੇਂ ਕਿ ਚਾਈਨਾ ਦੇ ਵਿੱਚ ਹੁਣ ਨਿਊ ਈਅਰ ਉਹਨਾਂ ਦਾ ਚੱਲ ਰਿਹਾ ਹੈਗਾ, ਸੋ ਆਲਮੋਸਟ ਕੰਮ ਠੱਪ ਹੀ ਹੈਗਾ ਉੱਥੇ। ਤੇ ਜਿਹੜਾ ਇੱਕ ਕੋਵਿਡ ਦਾ ਪ੍ਰਕੋਪ ਜਿਹੜਾ ਉੱਧਰ ਕਾਫੀ ਜ਼ਿਆਦਾ ਹੋ ਰਿਹਾ ਹੈਗਾ, ਇਸ ਕਰਕੇ ਵੀ ਕੰਮ ਜਿਹੜਾ ਠੱਪ ਹੈਗਾ। ਸੋ ਹੋਪਫੁਲੀ ਅਗੇਨ ਆਪਾਂ ਜਿਹੜਾ ਅਗੇਨ ਬੈਕ ਟੂ ਬੈਕ ਉਹੀ ਆ ਕਿ ਕੁਆਟਰ ਦਾ ਦੇਖ ਕੇ ਤੇ ਨੈਕਸਟ ਕੁਆਟਰ ਦੇ ਵਿੱਚ ਹੋਪਫੁਲੀ ਕੁਝ ਪੋਜ਼ਿਟਿਵ ਆ ਜਾਊਗਾ। ਜੀ, ਸੋ ਬਿਲਕੁਲ $20,000 ਨੂੰ ਕੰਟੇਨਰ ਜਿਹੜਾ ਸੀ ਓਸ਼ਨ ਕੰਟੇਨਰ ਉਹ ਹੋਇਆ ਸੀ ਪੈਂਡੈਮਿਕ ਦੇ ਦੌਰਾਨ। ਹੁਣ ਅੱਜ ਦੀ ਡੇਟ ਦੇ ਵਿੱਚ $3,000 ਦੇ ਕਰੀਬ ਉਹਦੀ ਕਾਸਟ ਹੋ ਗਈ ਆ ਚਾਈਨਾ ਤੋਂ USA ਦੀ। ਸੋ ਕਾਫੀ ਡਿਫਰੈਂਸ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਫਿਊਲ ਦੀਆਂ ਪ੍ਰਾਈਸਿਸ ਵੀ ਡਾਊਨ ਆ ਰਹੀਆਂ। ਸੋ ਜੇ ਕੰਟੇਨਰ ਦੀ ਪ੍ਰਾਈਸ $20,000 ਤੋਂ $3,000 ਤੱਕ ਆ ਗਈ ਆ, ਸੋ ਨੈਚੁਰਲੀ ਜਿਸ ਤਰ੍ਹਾਂ ਆਪਾਂ ਪਿਛਲੇ ਕਈ ਮਹੀਨਿਆਂ ਤੋਂ ਇਨਫਲੇਸ਼ਨ ਦੇਖ ਰਹੇ ਆ, ਥੋੜੀ ਘਟਦੀ ਜਾ ਰਹੀ ਆ। ਸੋ ਕੀਮਤਾਂ ਦੇ ਵਿੱਚ ਜਦੋਂ ਘਾਟਾ ਹੋਊਗਾ ਤੇ ਹਰ ਇੱਕ ਚੀਜ਼ ਦੇ ਵਿੱਚ ਫਿਰ ਲੋਕ ਹੋਰ ਸਮਾਨ ਖਰੀਦਣਾ ਸ਼ੁਰੂ ਕਰੂਗੇ ਤੇ ਹੋਪਫੁਲੀ ਆਉਣ ਵਾਲੇ 2 ਕੁਆਟਰਾਂ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਵਿੱਚ ਤਾਂ ਕਾਫੀ ਮੈਨੂੰ ਲੱਗਦਾ ਫਰਕ ਪੈ ਜਾਊਗਾ। ਜੀ ਬਿਲਕੁਲ। ਸੋ ਚਲੋ ਦੇਖੋ ਕੀ ਹੁੰਦਾ ਆ। ਸੋ देयर इज नथिंग बट ਅਪ ਗੋਇੰਗ ਅਪ। ਸੋ ਜਿੱਦਾਂ ਕਿਹਾ ਵੀ ਜੇ ਬਾਟਮ ਅਪ ਇੱਕ ਵਾਰੀ ਹੋ ਜਾਵੇ ਤੇ ਫਿਰ ਉਸ ਤੋਂ ਬਾਅਦ ਤਾਂ ਨੂੰ ਹੀ ਜਿਹੜਾ ਹੋ ਜਾਣਾ ਆ। ਜਿਹੜੇ ਲੇ ਆਫਸ ਵਗੈਰਾ ਸਾਰਾ ਕੁਛ ਆ, ਕੰਪਨੀਆਂ ਰੀਸਟਰਕਚਰ ਜਿਹੜੀਆਂ ਉਹ ਕਰ ਰਹੀਆਂ ਆ। ਬਿਜ਼ਨਸ ਮਾਡਲ ਇੱਦਾਂ ਹੀ ਜਿਹੜੇ ਉਹ ਚੱਲਦੇ ਆ। ਬੰਦਾ ਪਹਿਲਾਂ ਸੋਚਦਾ ਹੈ ਕਈ ਵਾਰੀ ਵੱਧ ਜਿਹੜੇ EMPLOYEE ਉਹ ਵੀ ਰੱਖ ਲਏ ਜਾਂਦੇ ਆ, ਫਿਰ ਬਾਹਰ ਨੂੰ ਵੀ ਤੋਰਨੇ ਪੈਂਦੇ। ਲੱਗਦਾ ਤਾਂ ਮਾੜਾ ਆ ਸਥਿਤੀ, ਪਰ ਇਕਨੋਮਿਕ ਦੇ ਹਿਸਾਬ ਦੇ ਨਾਲ ਜਿਹੜੀਆਂ ਕੰਪਨੀਆਂ ਆ ਉਹਨਾਂ ਨੇ ਆਪਣੇ ਪ੍ਰੋਫਿਟ ਦੇ ਹਿਸਾਬ ਨਾਲ ਹੀ ਚੱਲਣਾ।
ਜਿੱਥੇ ਪ੍ਰੋਫਿਟ ਉਹਨਾਂ ਨੂੰ ਬਣਦਾ ਉਹਨਾਂ ਨੇ ਉਨਾ ਕੁ ਹੀ ਜਿਹੜਾ ਕੰਮ ਚਲਾਉਣਾ ਹੁੰਦਾ ਆ। ਅਗਲੀ ਗੱਲਾਂ ਕਰਦੇ ਜਾਈਏ, AB5 ਦਾ ਖਹਿੜਾ ਲੱਗਦਾ ਨਹੀਂ ਅਜੇ ਕਿਤੇ ਜਲਦੀ ਕੋਈ ਛੁੱਟਦਾ ਆ। ਇਹ ਮਸਲਾ ਕੁਛ ਕੁ ਮਹੀਨੇ ਜਿਹੜਾ ਸ਼ਾਂਤ ਹੋ ਕੇ ਫਿਰ ਚਰਚਾ ਦੇ ਵਿੱਚ ਆ ਜਾਂਦਾ ਆ। ਕਹਿੰਦੇ ਵੀ ਕੈਲੀਫੋਰਨੀਆ ਦੇ ਟਰੱਕਿੰਗ ਗਰੁੱਪ ਨੇ AB5 ਦੇ ਮੁੱਦੇ ਨੂੰ, ਲੀਗਲ ਬੈਟਲ ਨੂੰ ਫਿਰ ਦੁਬਾਰਾ ਜਿਹੜਾ ਉਹ ਛੋਲਿਆ ਆ। ਕੀ ਇਸ ਟਾਈਮ ਚੱਲ ਰਿਹਾ ਜੀ ਇਸ ਚੀਜ਼ ਦੇ ਵਿੱਚ? ਬਿਲਕੁਲ ਰਾਜਨ, ਇਹਦੇ ਉੱਤੇ ਇਸ ਵੇਲੇ ਜਿਹੜੀ ਆ ਕਿ ਸਿਚੁਏਸ਼ਨ ਸੀਗੀ ਕਿ ਹਾਲ ਦੀ ਜਿਹੜੀ ਲਾਸਟ ਈਅਰ ਇਹ ਜਿਹੜਾ ਕੋਰਟ ਵੱਲੋਂ ਸੈਟਅਪ ਕੀਤਾ ਗਿਆ ਸੀ, ਉਹ ਤੋਂ ਲੱਗਦਾ ਸੀਗਾ ਕਿ ਮਈ ਤੱਕ ਇਹਦੀ ਸੁਣਵਾਈ ਜਿਹੜੀ ਟਲ ਗਈ ਹੈਗੀ ਆ, ਔਰ ਡੈਫੀਨੇਟਲੀ ਇਹਦੀ ਸੁਣਵਾਈ ਜਿਹੜੀ ਹੈ ਮਈ ਤੱਕ ਟਲੀ ਹੋਈ ਆ। ਪਰ ਜਿਹੜੀ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਹੈ ਉਹਨਾਂ ਦੇ ਵੱਲੋਂ ਇਹ ਗੱਲ ਦੁਬਾਰਾ ਕਹੀ ਜਾ ਰਹੀ ਆ ਜੱਜ ਬਨੀਟੇਜ਼ ਨੂੰ, ਜਿਨ੍ਹਾਂ ਨੇ ਪਹਿਲਾਂ ਇੱਥੇ ਜਿਹੜੀ ਆ ਉਹ ਲਾਈ ਸੀਗੀ, ਜਿਹੜੀ ਆਪਣੀ ਟੈਂਪਰੇਰੀ ਇੰਜੰਕਸ਼ਨ ਲਾਈ ਸੀਗੀ। ਸੋ ਉਹਨਾਂ ਨੂੰ ਦੁਬਾਰਾ ਤੋਂ ਕਿਹਾ ਜਾ ਰਿਹਾ ਹੈਗਾ ਕਿ ਦੁਬਾਰਾ ਤੋਂ ਉਹ ਜਿਹੜਾ ਆ ਉਹ ਉੱਤੇ ਟੈਂਪਰੇਰੀ ਇੰਜੰਕਸ਼ਨ ਜਿਹੜੀ ਲਾ ਦੇਣ। ਤੇ ਪਰ ਉਹਦੇ ਵਿੱਚ ਹੁਣ ਡਿਫਰੈਂਟ ਰੀਜ਼ਨਸ ਦਿੱਤੇ ਜਾ ਰਹੇ ਆ, ਡਿਫਰੈਂਟ ਗੱਲਾਂ ਕੀਤੀਆਂ ਜਾ ਰਹੀਆਂ, ਪਰ ਅਜੇ ਤੱਕ ਕੋਈ ਐਸਾ ਲੱਗ ਨਹੀਂ ਰਿਹਾ, ਕੋਈ ਸਾਈਨ ਐਸਾ ਹੈ ਨਹੀਂ ਲੱਗ ਰਿਹਾ ਜਿੱਥੇ ਕਿ ਕੋਈ ਸੁਣਵਾਈ ਜਿਹੜੀ ਆ ਉਹ ਛੇਤੀ ਕਿਤੇ ਮਈ ਤੋਂ ਪਹਿਲਾਂ ਇੱਥੇ ਹੋ ਸਕਦੀ ਆ। ਪਰ ਡੈਫੀਨੇਟਲੀ ਜਿਹੜੀਆਂ ਐਸੋਸੀਏਸ਼ਨਸ ਆ ਜਿਨ੍ਹਾਂ ਨੇ ਪਹਿਲਾਂ ਇਹ ਕੇਸ ਸੀਗਾ, ਉਹਨਾਂ ਦੇ ਵੱਲੋਂ ਜਿਹੜਾ ਆ ਇਹਦੇ ਉੱਤੇ ਜ਼ੋਰ ਪਾਇਆ ਜਾ ਰਿਹਾ ਕਿ ਇਹਨੂੰ ਲਾਗੂ ਕਰਨ ਤੋਂ ਰੋਕਿਆ ਜਾ ਸਕੇ। ਪਰ ਅਲਟੀਮੇਟਲੀ ਜਿਹੜਾ ਫੈਸਲਾ ਹੈਗਾ ਕੋਰਟ ਦਾ ਹੈਗਾ। ਪਰ ਰਾਈਟ ਨਾਓ ਕਾਫੀ ਕਾਲਸ ਜਿਹੜੀਆਂ ਆਉਂਦੀਆਂ ਹੈਗੀਆਂ AB5 ਬਾਰੇ ਕਿ ਕਦੋਂ ਸ਼ੁਰੂ ਹੋਣਾ, ਕਦੋਂ ਲਾਗੂ ਹੋਣਾ। ਸੋ ਆਪਾਂ ਫਿਰ ਦੁਬਾਰਾ ਤੋਂ ਇੱਕ ਵਾਰੀ ਕਿ AB5 ਜਿਹੜਾ ਆਲਰੇਡੀ ਫੁਲੀ ਇਨਫੋਰਸੇਬਲ ਹੈਗਾ ਕੈਲੀਫੋਰਨੀਆ 'ਚ। ਜੇ ਤੁਸੀਂ ਤੁਹਾਨੂੰ ਲੱਗਦਾ ਕਿ ਤੁਸੀਂ ਦੇ ਅੰਡਰ ਹੈ, ਕਈ ਤਾਂ ਰਾਜਕਿਰਨ ਮਹਜੋਤ ਭਾਜੀ ਕਈ ਬੰਦੇ ਤਾਂ ਇਹ ਵੀ ਕਾਲ ਕਰਦੇ ਕਿ ਸਾਡਾ CPA ਕਹਿ ਰਿਹਾ ਪੇਰੋਲ ਸਾਨੂੰ ਪੇਰੋਲ ਕਰਨਾ ਚਾਹੀਦਾ। ਜੇ ਤੁਹਾਡਾ CPA ਕਹਿ ਰਿਹਾ ਡੈਫੀਨੇਟਲੀ ਕਰਨਾ ਚਾਹੀਦਾ। ਦੂਸਰੀ ਗੱਲ ਆ, ਜੇ ਤੁਸੀਂ ਕਾਰਪੋਰੇਸ਼ਨ ਬਣਾਈ, ਆਪਦੀ ਕਾਰਪੋਰੇਸ਼ਨ ਤੇ ਕਾਰਪੋਰੇਸ਼ਨ ਦੇ ਵਿੱਚ ਤੁਸੀਂ ਇੰਪਲੋਈ ਹੈਗੇ, ਤੁਸੀਂ ਘੱਟੋ ਘੱਟ ਇੱਕ ਪੇਰੋਲ ਜ਼ਰੂਰ ਆਪਣਾ ਕਰੋ ਐਜ਼ ਆ ਓਨਰ, ਜਿਹੜਾ ਉਹ ਤੁਹਾਨੂੰ ਕਰਨਾ ਬਣਦਾ ਤੁਹਾਡਾ, ਉਹ ਮਤਲਬ ਕਿ ਉਹ ਤੁਹਾਡੀ ਰਿਕੁਆਇਰਮੈਂਟ ਕਾਰਪੋਰੇਸ਼ਨ। ਦੂਸਰੀ ਗੱਲ, ਜੇ ਤੁਸੀਂ ਇੰਡੀਪੈਂਡੈਂਟ ਕਾਂਟਰੈਕਟ। ਰਮਨ ਜੀ ਆਵਾਜ਼ ਥੋੜੀ ਤੁਹਾਡੀ ਜਿਹੜੀ ਆ ਉਹ ਬ੍ਰੇਕ ਹੋ ਰਹੀ ਆ। ਆਈ ਡੋਂਟ ਨੋ ਤੁਸੀਂ ਹੈਂਡਸ ਫ੍ਰੀ ਤੇ ਹੋ, ਜੇ ਤੁਸੀਂ ਫੋਨ ਦਾ ਥੋੜਾ ਜਿਹਾ ਕਰਿਓ ਸਿਸਟਮ ਜਾਂ ਠੀਕ ਜੀ। ਹੁਣ ਦੱਸੋ ਕਿੱਦਾਂ? ਹਾਂਜੀ ਹੁਣ ਠੀਕ ਹੈ ਜੀ। ਹਾਂਜੀ, ਸੋ ਇਹਦੇ ਵਿੱਚ ਦੂਸਰੀ ਗੱਲ ਇਹ ਆ ਕਿ ਜੇ ਤੁਸੀਂ ਇੰਡੀਪੈਂਡੈਂਟ ਕਾਂਟਰੈਕਟਰ ਹਾਇਰ ਕਰਦੇ ਹੈਗੇ ਆ ਤੇ ਇੰਡੀਪੈਂਡੈਂਟ ਕਾਂਟਰੈਕਟਰ ਦੀ ਜਿਹੜੀ ਵਰਕਰਸ ਕੰਪ ਇੰਸ਼ੋਰੈਂਸ ਆ ਉਹ ਤੁਹਾਡੀ ਲੈਣੀ ਬਣਦੀ ਆ। ਇੰਡੀਪੈਂਡੈਂਟ ਕਾਂਟਰੈਕਟਰ ਦੀ ਵਰਕਰਸ ਕੰਪ ਇੰਸ਼ੋਰੈਂਸ ਹੋਣੀ ਚਾਹੀਦੀ ਆ, ਲੈਣੀ ਚਾਹੀਦੀ ਆ ਉਹਨਾਂ ਨੂੰ, ਕਿਉਂਕਿ ਜੇ ਤੁਸੀਂ ਉਹਨਾਂ ਨੂੰ ਹਾਇਰ ਕਰਦੇ ਆ, ਜਿਹੜੇ ਹੁਣ ਰੀਸੈਂਟ ਆਡਿਟਸ ਹੋ ਰਹੇ ਹੈਗੇ ਆ, ਰੀਸੈਂਟ ਆਡਿਟਸ ਦੇ ਵਿੱਚ ਇਹ ਪਤਾ ਲੱਗ ਰਿਹਾ ਹੈਗਾ ਕਿ ਜਿਹੜੇ ਕੈਰੀਅਰ ਹੈਗੇ ਆ, ਜਿਹੜੇ ਕਿ ਇੰਡੀਪੈਂਡੈਂਟ ਕਾਂਟਰੈਕਟਰ ਨੂੰ ਕੰਮ ਦਿੰਦੇ ਆ, ਵਰਕਰਸ ਕੰਮ ਜਦੋਂ ਉਹਨਾਂ ਨੂੰ ਆਡਿਟ ਕਰਦੀ ਆ ਤੇ ਉਹਨਾਂ ਦੇ ਕੋਲੋਂ ਰਿਕੁਆਇਰਡ ਕਰ ਦਿੰਦੀ ਆ ਕਿ ਤੁਸੀਂ ਜਿਹੜਾ ਇੰਡੀਪੈਂਡੈਂਟ ਕਾਂਟਰੈਕਟਰ ਆ ਉਹਦੀ ਕੁਛ ਪਰਸੈਂਟੇਜ ਆਫ ਉਹਦੀ ਜਿਹੜਾ ਟੋਟਲ ਗ੍ਰੋਸ ਆ ਉਹਦੇ ਉੱਤੇ ਤੁਸੀਂ ਵਰਕਰਸ ਕੰਪ ਇੰਸ਼ੋਰੈਂਸ ਭਰੋ। ਸੋ ਜਿਹੜਾ ਰੀਸੈਂਟਲੀ ਮੈਨੂੰ ਪਤਾ ਲੱਗਾ ਹੈਗਾ ਉਹ ਹੈਗਾ ਇਹ, ਔਰ ਇਹ ਮੈਂ ਗਵਰਨਮੈਂਟ ਵੱਲੋਂ ਜਾਂ ਕਿਸੇ ਲਾਲ, ਇਹ ਜਿਹੜਾ ਐਗਜ਼ਿਸਟਿੰਗ ਜਿਹੜਾ ਕਿਸੇ ਦਾ ਆਡਿਟ ਹੋਇਆ ਹੈਗਾ ਉਹਨਾਂ ਦੱਸਿਆ ਹੈਗਾ ਇਹ ਚੀਜ਼। ਜੀ ਨੋ ਬਿਲਕੁਲ, ਇੰਸ਼ੋਰੈਂਸ ਕੈਰੀਅਰਸ ਇਹੀ ਮੰਗ ਰਹੇ ਆ। ਮੈਂ ਤੁਹਾਡੇ ਨਾਲ ਪਿਛਲੇ ਸਮੇਂ 'ਚ ਗੱਲਬਾਤ ਵੀ ਕੀਤੀ ਸੀ ਵੀ ਜੇ ਕੋਈ ਇੱਕ ਕੰਪਨੀ ਇੰਡੀਪੈਂਡੈਂਟ ਕੈਰੀਅਰ ਨੂੰ ਹਾਇਰ ਕਰਦੀ ਆ, ਜੇ ਤਾਂ ਇੰਡੀਪੈਂਡੈਂਟ ਕੈਰੀਅਰ ਦੇ ਕੋਲ ਚਾਹੇ ਉਹਨੂੰ ਉਹ 1099 ਤੇ ਆ, ਉਹਦੇ ਕੋਲ ਆਪਣੀ ਵਰਕਰਸ ਕੌਮ ਆ, ਫਿਰ ਉਹਨਾਂ ਦੀ ਜੋ ਗ੍ਰੋਸ ਆ ਉਹ ਨਹੀਂ ਕਾਊਂਟ ਹੋਣੀ। ਨਹੀਂ ਤਾਂ ਸ਼ਾਇਦ 2/3 ਜਾਂ 1/3 ਦੇ ਉੱਤੇ ਜਿਹੜੀ ਕੰਪਨੀ ਹਾਇਰ ਕਰ ਰਹੀ ਆ ਉਹਨੂੰ ਪ੍ਰੀਮੀਅਮ ਦੇਣਾ ਪੈਣਾ ਆ। ਸੋ ਇਹ ਵੀ ਹੁਣ ਪਿਛਲੇ ਦਿਨਾਂ 'ਚ ਮੇਰੇ ਆਫਿਸ ਵੀ ਬਹੁਤ ਕਾਲਸ ਆਈਆਂ, ਈਵਨ ਪੋਰਟ ਦੇ ਉੱਤੇ ਵੀ ਉਹ ਰਿਕੁਆਇਰ ਕਰਦੇ ਆ ਇੰਡੀਪੈਂਡੈਂਟ ਕਾਂਟਰੈਕਟਰਸ ਤੋਂ ਵੀ ਤੁਸੀਂ ਆਪਣੀ ਇੰਸ਼ੋਰੈਂਸ ਲਓ। ਫਿਰ ਉਹ ਕਾਲ ਕਰਦੇ, ਭਾਜੀ ਮੈਂ ਤਾਂ ਕੋਈ ਪੇਰੋਲ ਨਹੀਂ ਕੱਟਦਾ। ਮੈਂ ਕਿਹਾ ਕੱਟੋ ਪੇਰੋਲ, ਫਿਰ ਆਪਾਂ ਜੇ 10,000 ਕੱਟ ਲਈਏ ਤਾਂ ਸੈੱਟ ਹੋ ਜਾਊਗਾ। ਏਦਾਂ ਨਹੀਂ, ਉਹਨਾਂ ਨੇ ਮਿਨੀਮਮ ਰੱਖਿਆ ਹੈ ਵੀ ਜਿੰਨੀ ਵੀ ਡਰਾਈਵਰ ਦੀ ਤਨਖਾਹ 55, ਚਾਹੇ ਤੁਸੀਂ 5,000 ਕੱਟੋ ਤੇ 55 ਜਾਂ 50,000 ਇੰਨੀ ਮਿਨੀਮਮ ਕਾਊਂਟ ਹੋਣੀ ਆ ਤੁਹਾਡੀ ਵਰਕਰਸ ਕੌਮ ਲਈ। ਇਹ ਸਾਰੇ ਜਿੰਨੇ ਸਾਡੇ ਸਰੋਤੇ ਸੁਣ ਰਹੇ ਜ਼ਰੂਰ ਧਿਆਨ ਰੱਖਣ ਇਸ ਗੱਲ ਦਾ। ਜੀ ਰਮਨ ਜੀ। ਸੋ ਬਿਲਕੁਲ ਜੀ, ਜਿਹੜਾ ਆਪਣਾ ਇਸ ਵੇਲੇ ਹੈਗਾ ਆ ਜਿਹੜੀ ਵਰਕਰਸ ਕੰਪ ਹੈਗੀ ਆ ਉਹ ਤੁਹਾਡੀ ਆਪ ਦੀ ਜਿਹੜੀ ਇੰਸ਼ੋਰੈਂਸ ਆ, ਤੁਹਾਡੀ ਆਪ ਦੀ ਜਿਹੜੀ ਪੇਰੋਲ ਹੈਗਾ ਉਹਦੇ ਤੇ ਡਿਪੈਂਡ ਕਰਦੀ ਹੈਗੀ ਆ। ਸੋ ਪਲੀਜ਼ AB5 ਇਸ ਵੇਲੇ ਫੁਲੀ ਇਨਫੋਰਸੇਬਲ ਹੈਗਾ। ਇਹ ਸੋਚ ਕੇ ਵੀ ਇਹਦੇ ਤੇ ਇੰਜੰਕਸ਼ਨ ਲੱਗ ਜਾਣੀ ਆ ਜਾਂ ਹੋ ਜਾਣਾ ਆ, ਉਹਦੀ ਵੇਟ ਨਾ ਕਰੋ।
ਇਹਨੂੰ ਪ੍ਰੋਪਰਲੀ ਢੰਗ ਦੇ ਨਾਲ ਇਹਨੂੰ ਜਿਹੜਾ ਹੈਂਡਲ ਕਰੋ, ਔਰ ਜੇ ਪੇਰੋਲ ਨਹੀਂ ਕਰਦੇ ਪੇਰੋਲ ਕਰੋ, ਔਰ ਪੇਰੋਲ ਕਰਨ ਤੋਂ ਬਾਅਦ ਆਪਣੀ ਜਿਹੜੀ ਵਰਕਰਸ ਕਾਂਪ ਇੰਸ਼ੋਰੈਂਸ ਉਹ ਲਾਓ। ਜੀ ਸੋ ਬਿਲਕੁਲ ਤੁਹਾਨੂੰ ਇੱਕ ਫਨੀ ਗੱਲ ਦੱਸਦਾ, ਕਹਿੰਦੇ ਪਿਛਲੇ ਆਪਾਂ ਖਬਰ ਵੀ ਸਾਂਝੀ ਕੀਤੀ ਸੀ, ਫ੍ਰਿਜ਼ਨੋ ਚ ਇੱਕ ਕੰਪਨੀ ਨੂੰ ਵਰਕਰਸ ਕਾਂਪ ਦਾ ਕਾਫੀ ਉਹਨਾਂ ਦਾ ਆਡਿਟ ਦਾ ਰੌਲਾ ਪਿਆ, ਜੀ, ਜੀ। ਫਾਈਨ ਦਾ ਚੱਲ ਰਿਹਾ। ਤੇ ਇੱਕ ਸੇਲਮਾ ਟਾਊਨ ਲਾਗੇ ਹੈਗਾ ਫ੍ਰਿਜ਼ਨੋ ਦੇ, ਉੱਥੇ ਵੀ ਕਿਸੇ ਨੂੰ ਆਡਿਟ ਕਰਨ ਗਏ ਤੇ ਉਹ ਕਹਿੰਦਾ ਵੀ ਯਾਰ ਵੀ ਮੈਂ ਤਾਂ ਸਹੀ ਕਰ ਰਿਹਾ। ਉਹ ਕਹਿੰਦੇ ਕਿੱਦਾਂ ਸਹੀ ਕਰ ਰਿਹਾ? ਕਹਿੰਦਾ ਆਹ ਦੇਖੋ 20 ਕੰਪਨੀਆਂ ਦੇ ਨਾਂ, ਉਹ ਵੀ ਇਹ ਕੰਮ ਕਰ ਰਹੀਆਂ। ਸੋ ਉਹਨਾਂ ਨੂੰ ਵੀ ਵਿੱਚ ਫਸਾਤਾ ਆ। ਸੋ ਇਹ ਜਿਹੜੀ ਗੱਲ ਹੈ ਹਰਜੋਤ ਭਾਜੀ, ਇੱਥੇ ਮੈਂ ਰਾਜਕਰਨ ਇੱਕ ਗੱਲ ਇੱਥੇ ਐਡ ਕਰਨੀ ਚਾਹੁੰਦਾ ਕਿ ਬਹੁਤ ਕੰਪਨੀਆਂ ਨੇ ਮੈਨੂੰ ਇਹ ਮਤਲਬ ਕਿਵੇਂ ਦੇਖਿਆ ਹੈਗਾ, ਜਦੋਂ ਗੱਲ ਚੱਲਦੀ ਹੈਗੀ ਆ, ਬਹੁਤ ਕੰਪਨੀਆਂ ਕਹਿੰਦੀਆਂ ਅਸੀਂ ਪੇਰੋਲ ਕਰਦੇ ਹਾਂ, ਠੀਕ ਆ, ਪਰ ਪੇਰੋਲ ਕਰਦੇ ਦਾ ਮਤਲਬ ਤੇ ਪ੍ਰੋਪਰ ਫੁੱਲ ਪੇਰੋਲ ਕਰਨ ਦਾ ਮਤਲਬ ਦੋਨੋਂ ਡਿਫਰੈਂਟ ਹੈਗੇ ਆ। ਜੇ ਤੁਸੀਂ ਪੇਰੋਲ ਕਰਦੇ ਆ ਤੇ ਅੰਡਰ ਰਿਪੋਰਟਿੰਗ ਕਰ ਰਹੇ ਆ, ਠੀਕ ਹੈ ਨਾ, ਤੇ ਉਹ ਪੇਰੋਲ ਨਾ ਕਰਨ ਨਾਲੋਂ ਵੱਡਾ ਆ। ਤੁਸੀਂ ਅੱਜ ਨਹੀਂ ਕੱਲ ਤੁਸੀਂ ਯੂ ਵਿਲ ਬੀ ਕਾਟ, ਠੀਕ ਹੈ ਨਾ। ਜੇ ਤੁਸੀਂ ਅੰਡਰ ਰਿਪੋਰਟਿੰਗ, ਜਿਹੜੀ ਫ੍ਰਿਜ਼ਨੋ ਦੀ ਕੰਪਨੀ ਦੀ ਗੱਲ ਕਰਦੇ ਆ, ਉਹ ਅੰਡਰ ਰਿਪੋਰਟਿੰਗ ਸੀਗੀ ਔਰ ਬਹੁਤ ਵੱਡਾ ਕੇਸ ਆ ਉਹ ਅੰਡਰ ਰਿਪੋਰਟਿੰਗ ਦਾ, ਠੀਕ ਹੈ ਨਾ। ਸੋ ਇਸ ਕਰਕੇ ਜਿਹੜੀਆਂ ਚੀਜ਼ਾਂ ਆਪਣੀਆਂ ਕੰਮ ਹੈਗੇ, ਜਿਹੜੀਆਂ ਗੱਲਾਂ ਹੈਗੀਆਂ, ਉਹ ਸਾਰੇ ਦੀਆਂ ਸਾਰੀਆਂ ਜਿਹੜੀਆਂ ਆ ਉਹ ਉੱਥੇ ਆ ਕੇ ਮੁੱਕਦੀਆਂ ਕਿ ਜੇ ਤੁਸੀਂ ਪੇਰੋਲ ਕਰ ਰਹੇ ਆ ਨਾ, ਤੇ ਜਿੱਦਾਂ ਹਰਜੋਤ ਭਾਜੀ ਨੇ ਕਿਹਾ ਵੀ $1000 ਦਾ ਪੇਰੋਲ ਕਰ ਲੈਂਦੇ ਆ, ਉਹ ਅੰਡਰ ਰਿਪੋਰਟਿੰਗ ਚ ਆ ਜਾਂਦਾ, ਠੀਕ ਹੈ ਨਾ। ਉਹਦੇ ਚ ਤੁਸੀਂ ਕਨਫਰਮ ਕਰ ਦਿੰਦੇ ਆ ਕਿ ਮੈਂ ਕਲਪ੍ਰੇਟ ਆ, ਠੀਕ ਹੈ ਨਾ। ਕਿਉਂਕਿ ਉਹਨਾਂ ਨੇ ਕੈਲੀਫੋਰਨੀਆ ਸਟੇਟ ਨੇ ਫਿਕਸ ਸੈਲਰੀ ਰੱਖੀ ਹੋਈ ਆ। ਉਹਨਾਂ ਨੂੰ ਪਤਾ ਹੈ ਵੀ ਟਰੱਕਿੰਗ ਦੀ 55,000 ਆ, ਕੰਟਰੈਕਟਰ ਦੀ ਇੰਨੀ ਆ, ਇਹਦੀ ਇੰਨੀ। ਇਹ ਨਹੀਂ ਵੀ ਤੁਸੀਂ ਆਪਣੀ ਮਰਜ਼ੀ ਨਾਲ, ਨਹੀਂ ਜੀ ਅਸੀਂ $20,000 ਤੇ ਡਰਾਈਵਰ। ਭਾਜੀ ਤੁਸੀਂ salary.com ਦੇ ਉੱਤੇ ਜਾ ਕੇ ਆਪਣੇ ਏਰੀਏ ਦੀ ਜ਼ਿਪ ਕੋਡ ਪਾ ਕੇ ਆਪਣਾ ਉੱਥੇ ਏਰੀਏ ਦਾ ਕਲਾਸ A ਡਰਾਈਵਰ ਦੀ ਸੈਲਰੀ ਦੇਖ ਸਕਦੇ ਕਿੰਨੀ ਤੁਹਾਡੇ ਏਰੀਏ ਚੱਲਦੀ ਹੈ। ਜੀ ਜੀ ਸੋ ਬਿਲਕੁਲ, ਕਿਉਂਕਿ ਜਦੋਂ ਆਡਿਟ ਹੋ ਜਾਂਦਾ ਫਿਰ ਮੁੜ ਕੇ ਫਿਰ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੀ ਆ ਵੀ ਉਹ ਚਾਰजेस ਬਹੁਤ ਲੱਗਦੇ ਆ, ਤੇ ਫਿਰ ਉਹ ਪਲੰਟੀ ਪਾ ਕੇ ਇੰਨੀ ਚਾਰਜ ਹੋ ਜਾਂਦੇ ਆ। ਸੋ ਬਹੁਤ ਹਾਰਡ ਹੁੰਦਾ। ਸੋ ਜੋ ਵੀ ਆ, ਆਪਾਂ ਤਾਂ ਜਿੰਨੇ ਵੀ ਭੈਣ ਭਰਾ ਹੈਗੇ ਆ ਇਸ ਇੰਡਸਟਰੀ, ਸਾਰਿਆਂ ਨੂੰ ਕਹਿੰਦੇ ਭਾਈ ਲੀਗਲੀ ਕੰਮ ਕਰੋ ਸਾਰਾ ਕੁਝ, ਤਾਂ ਕਿ ਕੱਲ ਨੂੰ ਪ੍ਰੋਬਲਮ ਨਾ ਆਵੇ। ਪਹਿਲਾਂ ਬਹੁਤ ਕੁਝ ਹੁੰਦਾ ਰਿਹਾ, ਹੁਣ ਜੋ ਇੰਸ਼ੋਰੈਂਸ ਕੈਰੀਅਰਸ ਵੀ ਆ ਉਹਨਾਂ ਨੂੰ ਵੀ ਪਤਾ, ਉਹ ਜੇ ਤੁਸੀਂ ਹੁਣ ਕੰਪਨੀ ਬੰਦ ਕਰਕੇ ਨਵੀਂ ਖੋਲ ਲੈਂਦੇ ਆ, ਕੈਮਲੀਅਨ ਕੈਰੀਅਰ ਕਰਕੇ ਜਾਣਿਆ ਜਾਂਦਾ, ਉਹਨਾਂ ਦੇ ਕੋਲ ਹਰ ਇੱਕ ਦਾ, ਹੁਣ ਕਿਸੇ ਇੱਕ ਬੰਦੇ ਨੇ ਕੰਪਨੀ ਖੋਲੀ ਆ ਆਪਣੇ ਨਾਮ, ਡੇਟ ਆਫ ਬਰਥ, ਲਾਇਸੈਂਸ ਤੇ, ਦੂਜੀ ਕੰਪਨੀ ਖੋਲੂਗੇ ਉਹ ਇੰਸ਼ੋਰੈਂਸ ਹੀ ਨਹੀਂ ਦਿੰਦੇ ਹੈਗੇ ਬਹੁਤ ਸਾਰੀਆਂ ਕੰਪਨੀਆਂ।